ਅਗਲੀ ਗੱਲ ਕਰਦੇ ਜਾਈਏ, ਆਪਣਾ ਜਹਾਜ਼ ਖਰੀਦ ਕੇ ਰਹੇਗੀ ਮਾਨ ਸਰਕਾਰ, ਕਿੱਥੇ ਦੀ ਕਰਨੀ ਜੀ ਸੈਰ? ਮਾਨ ਨੇ ਤੇ ਗਾਣਾ ਗਾਇਆ ਸੀ ਨਾ, ਆਪਣਾ ਪੰਜਾਬ ਹੋਵੇ, ਤੇ ਇਹ ਵੀ ਕਹਿੰਦੇ ਫਿਰ ਆਪਣਾ ਜਹਾਜ਼ ਹੋਵੇ। ਗੱਲ ਤੇ ਇੱਕੋ ਜਿਹੀ ਹੈ। ਦੇਖੋ, ਇਹਨਾਂ ਨੇ ਪਹਿਲਾਂ 20 ਸੀਟਰ ਫਾਲਕਨ 2000 에ਅਰਕ੍ਰਾਫਟ ਲੈਣਾ ਸੀਗਾ, ਫਿਰ ਉਹਦੀ ਜਗ੍ਹਾ ਤੇ ਮਨ ਬਣਾ ਲਿਆ, ਕਹਿੰਦੇ ਕਿ ਨਹੀਂ ਨਹੀਂ, ਪੰਜਾਬੀਆਂ ਦੇ ਨਾਲ ਇੰਨਾ ਧੱਕਾ ਥੋੜੋ ਕਰਨਾ ਹੈ ਯਾਰ। ਕਹਿੰਦੇ ਕਿ ਨਹੀਂ, ਆਪਾਂ 8 ਤੋਂ 10 ਸੀਟਰ ਚਾਰਟਰ ਜੈਟ ਜਹਾਜ਼ ਨਾਲ ਹੀ ਸਾਰ ਲਵਾਂਗੇ। ਕੀ ਗੱਲ ਆ, ਆਮ ਜੇ ਬੰਦੇ ਆ, ਕੋਈ ਗੱਲ ਨਹੀਂ ਹੈ, 8-10 ਸੀਟਾਂ ਹੋਣਗੀਆਂ ਤੇ ਕੋਈ ਚੱਕਰ ਨਹੀਂ ਹੈਗਾ, ਸਾਰ ਲਵਾਂਗੇ, ਸਾਰੀ ਜਾਣਾ ਸਾਡਾ। ਤਾਂ ਖੈਰ, ਇਹਨਾਂ ਨੇ ਹੁਣ ਪਹਿਲਾਂ ਜਿਵੇਂ ਆਪਾਂ ਦੇਖਿਆ ਕਿ ਮੰਗੀਆਂ ਸਨ, ਕੋਟੇਸ਼ਨਾਂ ਮੰਗੀਆਂ ਸੀ, ਉਸ ਤੋਂ ਬਾਅਦ ਹੁਣ ਫੇਰ ਇਹ ਤਿਆਰੀ ਹੈ ਕਿ ਇਹ 에ਅਰਕ੍ਰਾਫਟ ਜਿਹੜਾ ਲੈਣ ਨੂੰ ਫਿਰਦੇ ਸੀਗੇ, ਉਹਦੀ ਜਗ੍ਹਾ ਤੇ ਚਾਰਟਰ ਜੈਟ ਜਿਹੜਾ ਹੈ ਉਹ ਲਊਗੇ। ਲੈਣਾ ਇਸ ਕਰਕੇ ਆ, ਤੁਹਾਨੂੰ ਮੈਂ ਸਿੱਧਾ ਦੱਸ ਦੇਵਾਂ ਕਿ ਗਾਂ ਇਲੈਕਸ਼ਨ ਆਉਣਾ ਹੈ, 2024 ਵਾਲਾ ਇਲੈਕਸ਼ਨ ਆਉਣਾ ਹੈ, ਤੇ ਜਹਾਜ਼ ਸਾਡਾ ਨਜ਼ਾਰੇ ਕਿਸੇ ਹੋਰ ਨੇ ਲੈਣੇ ਨੇ। ਚੰਨਾ ਤੇਰੇ ਤਾਰੇ ਕੋਲ ਹੋਣਗੇ, ਅਸੀਂ ਤਾਂ ਇਕੱਲੇ ਬਹਿ ਕੇ ਰਹੀਏ, ਹੋਰ ਵੀ ਨਜ਼ਾਰੇ ਕੋਲ ਹੋਣਗੇ। ਤੇ ਗੱਲ ਇਹ ਹੈ ਕਿ ਉਹਨਾਂ ਦੇ ਕੋਲ ਤੇ ਬਈ ਤਾਰੇ ਨਜ਼ਾਰੇ ਸਾਰੇ ਹੋਣੇ ਆ, ਤੇ ਉਹ ਕਿੰਨੇ ਨਜ਼ਾਰੇ ਲੈਣੇ ਆ। ਪੁਰਾਣੇ ਸਮਿਆਂ 'ਚ ਇੱਕ ਗੀਤ ਵੀ ਇਸ ਤਰ੍ਹਾਂ ਦਾ ਗਾਇਆ ਗਿਆ ਸੀਗਾ। ਤੇ ਇਹ ਹੁਣ ਇਸ ਮਾਮਲੇ ਦੇ ਵਿੱਚ ਇਹ ਕਰ ਰਹੇ ਨੇ ਕਿ ਜਿੱਦਾਂ ਇਹਨਾਂ ਨੇ ਪਾਇਲਟ ਵੀ ਹਾਇਰ ਕਰਨਾ, ਕਿ ਪਾਇਲਟ ਨੂੰ 3% ਸਾਲ ਦਾ ਉਹ ਜੋ ਮਿਲਦਾ ਹੁੰਦਾ ਇੰਕਰੀਮੈਂਟ, ਉਹ ਦੇਵਾਂਗੇ। 4 ਲੱਖ ਰੁਪਇਆ ਮਹੀਨੇ ਦੀ ਤਨਖਾਹ ਹੋਏਗੀ। ਅਸੀਂ ਵੀ ਸਿੱਖ ਲਈਏ ਹੁਣ ਚਲਾਉਣ। ਤੇ 25 ਹਾਂਜੀ, ਮੈਂ ਕਿਹਾ ਅਸੀਂ ਵੀ ਸਿੱਖ ਕੇ ਆ ਜਾਈਏ ਫਿਰ ਜਹਾਜ਼ ਚਲਾਉਣ ਨੂੰ। ਬਿਲਕੁਲ, ਲਓ ਲਾਇਸੈਂਸ। ਤੇ ਤਾਂ ਹੀ ਤਾਂ ਕਿਹਾ ਸੀਗਾ ਕਿ ਬਾਹਰੋਂ ਵੀ ਲੋਕ ਇੱਧਰ ਆਉਣਗੇ ਨੌਕਰੀਆਂ ਕਰਨ ਵਾਸਤੇ, ਲੈ ਕੇ ਲਾਇਸੈਂਸ ਚੜੋ। ਨਾ ਹੋਇਆ ਤੇ ਕੁਛ ਵੀ ਨਾ ਹੋਇਆ ਤਾਂ ਇਹ ਫਿਰ ਗੱਡੀਆਂ ਤੇ ਕਾਫਲੇ ਬੜੇ ਨੇ, ਪਾਇਲਟ ਜਿਪਸੀ ਦਾ ਪਾਇਲਟ ਬਣਾ ਦੇਣਗੇ ਤੁਹਾਨੂੰ, ਵੀ ਆ ਜਾਓ ਪਾਇਲਟ ਹੀ ਬਣਨਾ ਤੁਸੀਂ, ਕੋਈ ਗੱਲ ਨਹੀਂ, ਜਿਪਸੀਆਂ ਹੀ ਚਲਾਓ। ਖੈਰ ਦੇਖੋ, ਇਸ ਤੋਂ ਇਲਾਵਾ ਕਹਿੰਦੇ ਕਿ 25,000 ਜਿਹੜਾ ਮਤਲਬ ਕਿ ਮੰਥਲੀ ਫਿਕਸਡ ਹਾਊਸ ਰੈਂਟ ਅਲਾਉਂਸ ਵੀ ਦਿੱਤਾ ਜਾਏਗਾ। 2000 ਮਾਸਕ, ਯਾਨੀ ਇਹਨੂੰ ਮੰਥਲੀ ਕਹਿ ਲਓ ਜਾਂ ਮਹੀਨਾਵਾਰ, ਉਹ ਫਿਕਸਡ ਮੋਬਾਈਲ ਅਲਾਉਂਸ ਵੀ ਮਿਲੇਗਾ। ਮਤਲਬ ਕਿ 25, ਤੇ ਇਹ ਤੋਂ ਇਲਾਵਾ ਜੇ ਵੇਖੋ 27,000 ਰੁਪਇਆ ਮਹੀਨੇ ਦਾ ਪਾਇਲਟ ਨੂੰ ਇਹ ਵੀ ਦਿੱਤਾ ਜਾਏਗਾ। ਮੋਬਾਈਲ ਵੀ ਉਹ ਕਹਿੰਦੇ ਕਿ ਤੂੰ ਆਪਣੇ ਪੱਲਿਓਂ ਥੋੜੀ ਰੀਚਾਰਜ ਕਰਾਏਗਾ ਪਾਇਲਟ ਆ, 4 ਲੱਖ ਲੈ ਕੇ ਵੀ, ਉਹ ਵੀ 2000 ਰੁਪਇਆ ਅਸੀਂ ਦੇ ਦਿਆਂਗੇ, ਕਿਉਂਕਿ ਪੰਜਾਬ ਦੇ ਲੋਕ ਬੜੇ ਦਿਆਲੂ ਆ। ਇਹ ਤੇ 5 ਰੁਪਈਆ ਦੀ ਦੇ ਕੇ MLA ਨੂੰ ਕਹਿੰਦੇ ਆ ਕਿ ਇਨਕਮ ਟੈਕਸ ਵੀ ਤੂੰ ਚੱਚਾ ਨਹੀਂ ਭਰਨਾ, ਉਹ ਵੀ ਅਸੀਂ ਤੇਰਾ ਭਰ ਦਿਆਂਗੇ। ਦੇਖੋ, ਗੱਲ ਹੀ ਕੋਈ ਨਹੀਂ ਹੈ। ਖੈਰ, ਹੁਣ ਇਹ ਗੱਲਾਂ ਜਿਹੜੀਆਂ ਨੇ ਉਹ ਮਤਲਬ ਕਿ ਬਹੁਤ ਜ਼ਿਆਦਾ ਇਸ ਵੇਲੇ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਤਾਂ ਉਹ ਤਾਂ ਇਹਨਾਂ ਚੀਜ਼ਾਂ ਤੇ ਕਾਫੀ ਗੁੱਸੇ ਹੁੰਦੇ ਨੇ ਕਿ ਬਈ ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਖੈਰ, ਇਹ ਜਹਾਜ਼ ਕਦੋਂ ਖਰੀਦਦੇ ਨੇ, ਹੁਣ ਕਦੋਂ ਇਹਦੇ ਵਿੱਚ ਇਹ ਚੜ੍ਹਦੇ ਨੇ, ਸਵਾਰ ਹੁੰਦੇ ਨੇ, ਉਹ ਦਿਨ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਇਹ ਨਿਸ਼ਚਿਤ ਆ ਕਿ ਜਦੋਂ 2024 ਵਾਲਾ ਇਲੈਕਸ਼ਨ ਆਉਣਾ ਆ ਤਾਂ ਜਹਾਜ਼ ਬਹੁਤ ਉੱਡਣਗੇ। ਉਹਨਾਂ ਦੇ ਵਿੱਚ ਆਪਣਾ ਵੀ ਉਹ ਜਿਵੇਂ ਕਹਿੰਦਾ ਸੀਗਾ ਨਾ, ਮਤਲਬ ਕਿ ਨੱਚਦਾ ਫਿਰਾਂ ਤੁਹਾਡੇ ਵਿਆਹ 'ਚ ਆ ਕੇ, ਤੇ ਉਹਨੇ ਕਿਹਾ ਸੀ ਜਿੱਥੇ 150-200 ਕਰਦਾ ਫਿਰੇਗਾ ਤਾਂ ਤੂੰ ਵੀ ਉੱਥੇ ਆ ਕੇ ਇਦਾਂ ਹੀ ਕਰੀ। ਤਾਂ ਜਿੱਥੇ ਜਹਾਜ਼ ਜਿਹੜਾ ਉਹ ਮਤਲਬ ਕਿ ਸਾਡਾ ਵੀ ਉੱਡੇਗਾ, ਦੂਜਿਆਂ ਦੇ ਵੀ ਉੱਡਣਗੇ, ਉਹਨਾਂ ਦੇ ਵਿੱਚ ਕੌਣ ਹੋਏਗਾ ਉਹ ਦੱਸਣ ਦੀ ਜ਼ਰੂਰਤ ਨਹੀਂ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਇਹ ਸਾਰਾ ਸੈਟਅਪ ਇਸ ਤਰ੍ਹਾਂ ਹੀ ਹੁੰਦਾ ਹੈ। ਤੁਸੀਂ ED ਦਾ ਜਿਹੜਾ ਚਾਰਜਸ਼ੀਟ ਆ, ਜੋ ਉਹਨੂੰ ਫੋਲੋਗੇ, ਲੀਕਰ ਪਾਲਿਸੀ ਬਾਬਤ ਆ ਦਿੱਲੀ ਵਾਲਾ, ਤੇ ਉਹਦੇ 'ਚ ਕੀ ਹੈ, ਉਹਦੇ 'ਚ ਇਹੋ ਕੁਛ ਆ ਕਿ ਪਹਿਲਾਂ ਦਿੱਲੀ 'ਚ ਸੈਟਲਮੈਂਟ ਤੇ ਗੋਆ 'ਚ, ਜਾਂ ਮਤਲਬ ਕਿ ਪੰਜਾਬ ਦੇ ਵਿੱਚ, ਫਿਰ ਪੰਜਾਬ ਦੇ ਵਿੱਚੋਂ ਜਦੋਂ ਸਰਕਾਰ ਬਣ ਗਈ ਤੇ ਬਾਂਹ ਮਰੋੜ ਕੇ ਫੰਡ ਇਕੱਠੇ ਕੀਤੇ ਗਏ, ਤੇ ਇੱਥੋਂ ਤੱਕ ਕਿ ਇੱਥੋਂ ਕਾਰੋਬਾਰੀਆਂ ਦੇ ਸੰਘ 'ਚ ਅੰਗੂਠਾ ਦੇ ਕੇ ਦਿੱਲੀ 'ਚ ਸਰੈਂਡਰ ਕਰਵਾਏ ਗਏ ਲਾਇਸੈਂਸ ਵਗੈਰਾ। ਇਹ ਮੈਂ ਨਹੀਂ ਕਹਿ ਰਿਹਾ, ਚਾਰਜਸ਼ੀਟ ਕਹਿ ਰਹੀ ਹੈ, ਮੇਰੇ ਕੋਲ ਡਾਕੂਮੈਂਟ ਨੇ ਜੀ, ਚਾਰਜਸ਼ੀਟ ਦੇ ਕੱਢੇ ਹੋਏ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਸਾਰਾ ਕੁਛ ਜਿਹੜਾ ਹੈ ਉਹ ਇਸ ਤਰ੍ਹਾਂ ਭਾਈ ਚੱਲ ਰਿਹਾ ਪੰਜਾਬ ਦੇ ਵਿੱਚ। ਤੇ ਖੈਰ ਦੇਖੋ, ਇਹ ਕਦੋਂ ਜਹਾਜ਼ ਆਉਂਦਾ। ਜਿੱਦਣ ਜਹਾਜ਼ ਆਇਆ ਤੇ ਮੂੰਹ ਮਿੱਠਾ ਜ਼ਰੂਰ ਕਰ ਲੈਣਾ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਕਿਉਂਕਿ ਆਪਾਂ ਜਹਾਜ਼ ਵਾਲੇ ਹੋ ਜਾਾਂਗੇ, ਇੱਕ ਹੋਰ ਜਹਾਜ਼ ਆ ਜਾਏਗਾ ਜੀ।